ਕੈਲੀਫੋਰਨੀਆ ਦੇ ਵਿੱਚ ਨਵਾਂ ਅਲਰਟ ਜਿਹੜਾ ਆ ਉਹ ਐਡ ਕੀਤਾ ਗਿਆ ਆ। ਐਂਬਰ ਅਲਰਟ ਆਪਾਂ ਸੁਣਿਆ, ਸਿਲਵਰ ਅਲਰਟ, ਬਲੂ ਅਲਰਟ ਤੇ ਹੁਣ ਯੈਲੋ ਅਲਰਟ ਨਵਾਂ ਐਡ ਕੀਤਾ ਗਿਆ। ਇੱਕ ਨਵਾਂ ਕਾਨੂੰਨ ਬਣਾਇਆ ਗਿਆ ਆ। ਇਹ ਹਿੱਟ ਐਂਡ ਰਨ ਡਰਾਈਵਰਸ ਜਿਹੜੇ ਆ ਉਹਨਾਂ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਰੱਖਿਆ ਗਿਆ ਆ। ਕਹਿੰਦੇ ਵੀ ਇਸ ਲਾਂਚ ਦੇ ਉੱਤੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇਸ ਨੂੰ ਸਾਈਨ ਦੇ ਵਿੱਚ ਲਿਆਂਦਾ। ਕਹਿੰਦੇ ਵੀ ਇਹਦੇ ਨਾਲ ਹਿੱਟ ਐਂਡ ਰਨ ਕਰਨ ਵਾਲੇ ਜਿਹੜੇ ਐਕਸੀਡੈਂਟ ਤੋਂ ਭੱਜ ਜਾਂਦੇ, ਐਕਸੀਡੈਂਟ ਹੋਣ ਤੋਂ ਬਾਅਦ 'ਚ ਉਹਨਾਂ ਨੂੰ ਫੜਨ ਦੇ ਵਿੱਚ ਸੌਖਾ ਜਿਹੜਾ ਹੋਵੇਗਾ। ਜਿਹੜੇ ਆਪਾਂ ਹੁਣ ਵੱਡੇ ਵੱਡੇ LEDs ਹਾਈਵੇਜ਼ ਦੇ ਉੱਤੇ ਦੇਖਦੇ ਹਾਂ, ਕਹਿੰਦੇ ਵੀ ਇਸ ਯੈਲੋ ਅਲਰਟ ਦੇ ਨਾਲ ਉਹਨਾਂ ਦੇ ਜਿਹੜੇ ਲਾਇਸੈਂਸ ਪਲੇਟ ਤੇ ਜਿਹੜੀ ਡਿਸਕ੍ਰਿਪਸ਼ਨ ਆ ਉਹ ਫ੍ਰੀਵੇ ਸਾਈਨਸ ਦੇ ਉੱਤੇ ਜਿਹੜੀ ਉਹ ਐਡ ਕਰ ਦਿੱਤੀ ਜਾਊਗੀ, ਉਹ ਦਿਖਾਈ ਜਾਊਗੀ ਜਿੰਨੀ ਦੇਰ ਤੱਕ ਫਿਰ ਉਹ ਫੜੇ ਨਹੀਂ ਜਾਂਦੇ। ਬੀਤੇ ਮੰਗਲਵਾਰ ਇਸ ਬਿੱਲ ਨੂੰ ਕਾਨੂੰਨ ਦਾ ਰੂਪ ਦੇ ਦਿੱਤਾ ਗਿਆ ਤੇ ਆਉਣ ਵਾਲੀ ਜਨਵਰੀ ਤੋਂ ਇਸ ਨੂੰ ਜਿਹੜਾ ਆ ਉਹ ਲਾਗੂ ਕਰ ਦਿੱਤਾ ਜਾਵੇਗਾ। ਜਿਹੜੇ ਇੱਕ ਪ੍ਰੈਜ਼ੀਡੈਂਟ ਆਫ ਹੈਲਪਿੰਗ ਹਾਰਟ ਕਰਕੇ ਆ, ਉਹਨਾਂ ਨੇ ਕਿਹਾ ਆ ਵੀ ਇਹ ਜਿਹੜਾ ਯੈਲੋ ਅਲਰਟ ਆ ਇਹ ਬਹੁਤ ਵਧੀਆ ਰੀਸੋਰਸ ਹੋਊਗਾ ਲਾ ਇਨਫੋਰਸਮੈਂਟ ਨੂੰ ਵੀ, ਜਿਸ ਦੇ ਨਾਲ ਜਿਹੜੇ ਲੋਕ ਮੌਕੇ ਵਾਰਦਾਤ ਤੋਂ ਉਸ ਟਾਈਮ ਭੱਜ ਜਾਂਦੇ ਆ ਉਹਦੇ ਨਾਲ ਉਹਨਾਂ ਨੂੰ ਫੜਨ ਦਾ ਮੌਕਾ ਮਿਲੂਗਾ। ਸੋ ਇਹ ਜਿਹੜੇ ਹੈਲਪਿੰਗ ਹਾਰਟ ਦਾ ਜਿਹੜਾ ਪ੍ਰੈਜ਼ੀਡੈਂਟ ਆ ਡੌਨ ਐਲੀਅਟ, ਇਸ ਦੀ 65 ਸਾਲਾਂ ਦੀ ਜਿਹੜੀ ਮਾਂ ਆ ਇੱਕ ਹਿੱਟ ਐਂਡ ਰਨ ਕੇਸ ਦੇ ਵਿੱਚ ਉੱਥੇ ਮਰ ਗਈ ਸੀ ਜੁਲਾਈ 2020 ਦੇ ਵਿੱਚ, ਤੇ ਜਿਸ ਨੇ ਜਿਹੜਾ ਹਰਜੋਤ ਸਿੰਘ ਜੀ ਉਹ ਹਿੱਟ ਐਂਡ ਰਨ ਕੀਤਾ ਸੀ ਉੱਥੋਂ ਫਰਾਰ ਹੋ ਗਿਆ ਸੀਗਾ। ਇਸ ਨੇ ਫਿਰ ਜਿਹੜਾ ਅਸੈਂਬਲੀਮੈਨ ਜਿਮ ਪੈਟਰਸਨ ਆ ਉਸ ਦੇ ਨਾਲ ਗੱਲ ਕੀਤੀ ਤੇ ਇਹ ਜਿਹੜੇ ਅਲਰਟ ਆ ਉਹ ਫਿਰ ਹੌਲੀ ਹੌਲੀ ਇੰਪਲੀਮੈਂਟ ਜਿਹੜੇ ਕੀਤੇ ਗਏ। ਉੱਦਾਂ 2016 ਦੇ ਵਿੱਚ ਇਹ ਅਲਰਟ ਸੀਗਾ, ਪਰ ਇਹ 2019 ਚ ਐਕਸਪਾਇਰ ਹੋ ਗਿਆ ਸੀ ਤੇ ਹੁਣ ਮੁੜ ਦੁਬਾਰਾ ਇਸ ਨੂੰ ਰੀਇਨਸਟੇਟ ਕੀਤਾ ਗਿਆ ਹੈਗਾ। ਸੋ ਇੱਕ ਕਹਿੰਦੇ ਆ ਵੀ ਚੰਗਾ ਉਦਮ ਜਿਹੜਾ ਹੈਗਾ ਆ, ਜਿਸ ਦੇ ਨਾਲ ਹਿੱਟ ਐਂਡ ਰਨ ਟ੍ਰੈਜਡੀਜ਼ ਦੇ ਵਿੱਚ, ਕਿਉਂਕਿ ਕਈ ਬਹੁਤ ਭਿਆਨਕ ਹਾਦਸੇ ਹੁੰਦੇ ਆ, ਕਈ ਵਾਰੀ ਫੇਟਲ ਵੀ ਹੋ ਜਾਂਦੇ ਆ, ਲੋਕ ਉੱਥੋਂ ਦੌੜ ਜਾਂਦੇ ਆ, ਫਿਰ ਫੜੇ ਨਹੀਂ ਜਾਂਦੇ। ਸੋ ਇਸ ਦੇ ਨਾਲ ਕਹਿੰਦੇ ਵੀ ਉਹਨਾਂ ਲੋਕਾਂ ਨੂੰ ਫੜਨ ਦੇ ਵਿੱਚ ਮਦਦ ਮਿਲੇਗੀ ਯੈਲੋ ਅਲਰਟਸ ਦੇ ਨਾਲ। ਜੀ, ਅਗਲੀ ਖਬਰ ਵਿੱਚ ਚਲੀਏ। ਵਿਲ ਤੇ ਮਲਿੰਡਾ ਗੇਟਸ ਜੋ ਫਾਊਂਡੇਸ਼ਨ ਆ, ਉਹਨਾਂ ਨੇ ਇਹ ਕਿਹਾ ਵੀ ਓਮੀਕ੍ਰਾਨ ਵੇਰੀਐਂਟ ਦੀ ਜੋ ਸਟੱਡੀ ਹੋਈ ਆ ਉਹਦੇ ਵਿੱਚ ਜੋ ਰਿਜ਼ਲਟਸ ਆਏ ਆ, ਕਹਿੰਦੇ ਵੀ ਜੋ ਬੂਸਟਰਸ ਲਾਏ ਜਾਂਦੇ ਆ ਉਹਨਾਂ ਦੇ ਨਾਲ ਕਾਫੀ ਫਾਇਦਾ ਹੋ ਰਿਹਾ ਆ। ਇਹ 'ਚ ਕੋਈ ਸ਼ੱਕ ਨਹੀਂ ਹੈ ਵੀ ਚਾਹੇ ਤੁਸੀਂ ਇੱਕ ਬੂਸਟਰ ਲਾਇਆ ਜਾਂ 2 ਬੂਸਟਰ ਲਾਇਆ, ਸਟਿਲ ਤੁਹਾਨੂੰ ਕਰੋਨਾ ਹੋ ਜਾਊਗੀ। ਆਪਾਂ ਐਗਜ਼ਾਮਪਲ ਤੁਹਾਡੇ ਸਾਹਮਣੇ ਆ, ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਕਰੋਨਾ ਵਾਇਰਸ ਹੋਈ ਆ, ਪਰ ਇਸ ਬੂਸਟਰਸ ਲਾਉਣ ਦੇ ਨਾਲ ਕਹਿੰਦੇ ਵੀ ਉਹਨਾਂ ਦਾ ਅਸਰ ਜੋ ਕਰੋਨਾ ਵਾਇਰਸ ਦਾ ਆ ਉਹ ਕਾਫੀ ਘਟਿਆ ਹੈਗਾ। ਕਹਿੰਦੇ ਭਈ ਇਹ ਐਂਟੀਬਾਡੀ ਰਿਸਪੌਂਸ ਕਾਫੀ ਜ਼ਿਆਦਾ ਜਨਰੇਟ ਕਰਦਾ ਹੈਗਾ ਤੇ ਜੋ ਡਿਸੀਜ਼ ਦਾ ਆਊਟਕਮ ਹੁੰਦਾ ਆ ਉਸ ਦੇ ਉੱਤੇ ਕਾਫੀ ਕੰਟਰੋਲ ਕਰਦਾ ਹੈਗਾ, ਤਾਂ ਕਿ ਕਿਸੇ ਤਰ੍ਹਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ। ਆਪਾਂ ਦੇਖਿਆ ਜਿਸ ਟਾਈਮ ਦੇ ਉੱਤੇ ਵੈਕਸੀਨ ਨਹੀਂ ਆਏ ਸੀ ਜਾਂ ਵੈਕਸੀਨ ਨਹੀਂ ਲੱਗੇ ਸੀ, ਉਸ ਟਾਈਮ ਦੇ ਉੱਤੇ ਜੋ ਲੋਕ ਬਿਮਾਰ ਹੋਏ ਸੀ ਬਹੁਤ ਫੇਟਲ ਸੀ, ਬਹੁਤ ਘਾਤਕ ਸੀ, ਬਹੁਤ ਸਾਰੇ ਲੋਕਾਂ ਦੀ ਮੌਤ ਹੋਈ ਆ। 1 ਮਿਲੀਅਨ ਦੇ ਕਰੀਬ ਆਪਣੇ USA 'ਚ ਹੋਈ ਹੈਗੀ ਆ। ਪਰ 50 ਸਾਲ ਜਾਂ ਇਸ ਤੋਂ ਵੱਧ ਦੇ ਜੋ ਲੋਕ ਹੈਗੇ ਆ, ਉਹਨਾਂ ਨੇ ਜੇ ਬੂਸਟਰ ਲਾਇਆ ਆ ਤੇ ਜੇ ਸੈਕੰਡ ਬੂਸਟਰ ਲਾਇਆ ਹੈਗਾ ਤੇ ਉਹ ਕਾਫੀ ਜਿਹੜਾ ਉਹ ਲਾਭਦਾਇਕ ਸਾਬਤ ਹੋ ਸਕਦਾ ਹੈਗਾ। ਯੂਨੀਵਰਸਿਟੀ ਆਫ ਵਾਸ਼ਿੰਗਟਨ ਸਕੂਲ ਆਫ ਮੈਡੀਸਨ ਬੈਸਲਰ ਲੈਬ, ਇਹ ਉਹਨਾਂ ਨੇ ਸਟੱਡੀ ਕੀਤੀ ਸੀ। ਜੋ ਬਿਲ ਗੇਟਸ ਉਹਨਾਂ ਦੀ ਇੱਕ ਫਾਊਂਡੇਸ਼ਨ ਹੈਗੀ ਆ, ਉਹਨਾਂ ਵੱਲੋਂ ਇਹ ਫੰਡ ਕੀਤੀ ਗਈ ਸੀ। ਜੀ ਬਿਲਕੁਲ ਹਰਜੋਤ ਸਿੰਘ ਜੀ, ਜਿਹੜਾ BA.5 ਵੇਰੀਐਂਟ ਆ ਇਸ ਟਾਈਮ ਉਹ ਲਗਾਤਾਰ ਤੇਜ਼ੀ ਦੇ ਨਾਲ ਵੱਧ ਰਿਹਾ ਹੈਗਾ ਆ। ਅਮਰੀਕਾ ਦੇ ਵਿੱਚ ਇਹ ਲਗਾਤਾਰ ਕੰਮ ਤੇਜ਼ ਹੋਇਆ ਆ। ਇਸ ਦੇ ਨਾਲ ਜਿਹੜਾ ਇਹ ਹਰਜੋਤ ਸਿੰਘ ਜੀ ਦੇਖਿਆ ਗਿਆ ਆ ਵੀ 18% ਹੌਸਪਿਟਲਾਈਜੇਸ਼ਨ, ਯਾਨੀ ਕਿ ਲੋਕ ਜਿਹੜੇ ਇਸ ਨਾਲ ਬਿਮਾਰ ਹੋ ਕੇ ਦਾਖਲ ਹੋ ਰਹੇ ਆ, ਜ਼ੇਰੇ ਇਲਾਜ ਹੋ ਰਹੇ ਆ, ਉਹ 18% ਪਿਛਲੇ 2 ਹਫ਼ਤਿਆਂ ਦੇ ਵਿੱਚ ਵਧਿਆ ਹੈਗਾ ਆ। ਸੋ ਹੁਣ ਜਿਹੜੇ ਨਵੇਂ ਕੇਸ ਕਹਿੰਦੇ ਆ ਰਹੇ ਆ ਉਹ BA.5 ਦੇ ਮੈਜੋਰਟੀ ਹੈਗੇ। 53% ਜਿਹੜੇ ਗਲੋਬਲ ਕੇਸਿਸ ਜਿਨ੍ਹਾਂ ਨੂੰ ਸੀਕੁਐਂਸ ਕੀਤਾ ਗਿਆ ਆ ਜੁਲਾਈ 10 ਵਾਲੇ ਹਫ਼ਤੇ ਤੋਂ ਬਾਅਦ 'ਚ, ਉਹਦੇ ਵਿੱਚੋਂ
ਇਹ ਦੱਸੇ ਜਾਂਦੇ ਆ BA.5 ਵਾਲੇ। ਸੋ ਹੁਣ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਵੀ ਰਾਸ਼ਟਰਪਤੀ ਬਾਈਡਨ ਵੀ ਟੈਸਟ ਹੋਏ ਨੇ, ਪੋਜ਼ੀਟਿਵ ਟੈਸਟ ਹੋਏ ਨੇ। ਸੋ ਕਹਿੰਦੇ ਵੀ ਇਹਦਾ ਮਤਲਬ ਆ ਵੀ ਲਗਾਤਾਰ ਤੇਜ਼ੀ ਦੇ ਨਾਲ ਫਿਰ ਜਿਹੜਾ ਉਹ ਵੱਧ ਰਿਹਾ ਹੈਗਾ। ਸੋ ਡੇਲੀ ਐਵਰੇਜ US ਦੇ ਨਵੇਂ ਕੇਸਾਂ ਦੀ 1,28,513 ਦੇ ਉੱਤੇ ਜਿਹੜੀ ਹੈਗੀ ਹੈ ਨਿਊਯਾਰਕ ਟਾਈਮਸ ਦੇ ਜਿਹੜੇ ਟਰੈਕਰ ਆ ਉਸ ਦੇ ਨਾਲ ਪਿਛਲੇ 2 ਹਫ਼ਤਿਆਂ ਦੇ ਮੁਕਾਬਲੇ 19% ਇਹ ਕੇਸ ਵਧੇ ਆ ਤੇ ਨਾਲ ਹੀ 18% ਪਿਛਲੇ 2 ਹਫ਼ਤਿਆਂ ਦੇ ਵਿੱਚ ਡੇਲੀ ਐਵਰੇਜ ਹਸਪੀਟਲਾਈਜੇਸ਼ਨ ਵਧੀ ਆ। ਇਹ 42,449 ਤੇ ਆ ਤੇ ਉਧਰ ਜਿਹੜੀ ਡੇਲੀ ਐਵਰੇਜ ਜਿਹੜੀ ਡੈਥ ਵਾਲੀ ਮਰਨ ਵਾਲਿਆਂ ਦੀ ਉਹ 34% ਵੱਧ ਚੁੱਕੀ ਆ, 437 ਦੇ ਉੱਤੇ ਜਿਹੜਾ ਉਹ ਪਹੁੰਚਿਆ ਹੈਗਾ ਆ। ਉਧਰ ਨਿਊਜ਼ੀਲੈਂਡਰ ਵਾਲੇ ਵੀ ਕਹਿੰਦੇ ਵੀ ਰਿਕਾਰਡ ਤੋੜ ਜਿਹੜੇ ਆંકੜਿਆਂ ਦੇ ਨਾਲ COVID-19 ਤੋਂ ਪੀੜਤ ਹੋ ਕੇ ਉਹਨਾਂ ਦੀਆਂ ਉੱਥੇ ਮੌਤਾਂ ਹੋ ਰਹੀਆਂ। ਸੋ ਇਦਾਂ ਲੱਗ ਰਿਹਾ ਹੈ ਹਰਜੋਤ ਸਿੰਘ ਜੀ ਵੀ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਜਿਹੜੇ ਮਾਸਕ ਵਾਲਾ ਰੌਲਾ ਗੋਲਾ ਮੁੜ ਦੁਬਾਰਾ ਜਿਹੜਾ ਸ਼ਾਇਦ ਪੈ ਸਕਦਾ ਹੈਗਾ ਆ। CDC ਦੇ ਆંકੜਿਆਂ ਦੇ ਮੁਤਾਬਕ ਉਹ ਕਹਿੰਦੇ ਆ ਵੀ 222 ਮਿਲੀਅਨ ਲੋਕਾਂ ਨੇ ਜਿਹੜੇ US ਦੇ ਵਿੱਚ ਨੇ ਰਹਿ ਰਹੇ ਉਹ ਫੁੱਲੀ ਵੈਕਸੀਨੇਟ ਨੇ, ਜੋ ਕਿ ਕੁੱਲ ਆਬਾਦੀ ਦਾ 67.2% ਬਣਦਾ ਆ। ਉਹਨਾਂ ਦੇ ਵਿੱਚੋਂ 107.5 ਮਿਲੀਅਨ ਲੋਕਾਂ ਨੇ ਜਿਹੜਾ ਪਹਿਲਾ ਬੂਸਟਰ ਉਹ ਲਵਾਇਆ ਹੈਗਾ ਆ, ਜੋ ਕਿ ਵੈਕਸੀਨੇਟਿਡ ਪੋਪੂਲੇਸ਼ਨ ਦਾ ਜਿਹੜਾ 48% ਇਹ ਬਣਦਾ ਹੈਗਾ ਆ। ਸੋ ਇਹ ਹੁਣ 19 ਮਿਲੀਅਨ ਕਹਿੰਦੇ ਅਜਿਹੇ ਲੋਕ ਨੇ 50 ਸਾਲ ਤੇ ਉਸ ਤੋਂ ਵੱਧ ਵਾਲੇ ਜਿਹੜੇ ਐਲੀਜੀਬਲ ਨੇ ਸੈਕਿੰਡ ਬੂਸਟਰ ਦੇ ਲਈ। ਤੇ ਸੋ ਕਹਿੰਦੇ ਵੀ ਜਿਹੜੇ ਐਲੀਜੀਬਲ ਨੇ ਜੇ ਉਹ ਲਗਵਾਉਣਾ ਚਾਹੁੰਦੇ ਆ ਤੇ ਉਹ ਲਗਵਾ ਸਕਦੇ ਆ, ਪਰ ਕੇਸਿਸ ਇੱਕ ਵਾਰੀ ਫੇਰ ਦੁਬਾਰਾ ਵਧਣੇ ਸ਼ੁਰੂ ਹੋਏ ਨੇ।